ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੋਸਤੋ, ਤੁਸੀਂ ਇਹ ਦੇਖਦੇ ਪਏ ਜੇ ਬਾਈ ਦੀਪ ਸਿੱਧੂ ਦੀ ਕਾਰ, ਜਿੱਥੇ ਬਾਈ ਜੀ ਹੁਣਾਂ ਦਾ ਸੰਸਕਾਰ ਹੋਇਆ ਸੀ। ਉਹ ਪਿੰਡ ਤਰੀਕਾ, ਉੱਥੇ ਇਹ ਕਾਰ ਲੱਗੀ ਹੋਈ ਹੈ। ਅੱਜ ਇੱਥੇ ਪਰਿਵਾਰ ਨੂੰ ਮਿਲਣ ਆਇਆ ਸੀ। ਮੈਂ ਕਿਹਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਤਸਵੀਰਾਂ ਦੀ ਸਾਂਝ ਪਾ ਦਈਏ, ਕਿਉਂਕਿ ਬੜੇ ਲੋਕ ਪਸੰਦ ਕਰਦੇ ਆ ਦੀਪ ਬਾਈ ਨੂੰ। ਇਹ ਕਾਰ, ਮੈਂ ਕਿਹਾ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਆ ਤੇ ਚਲੋ ਇਹਦੀ ਵੀਡੀਓ ਬਣਾ ਲਈਏ। ਬੜੇ ਲੋਕਾਂ ਨੇ ਕਿਹਾ ਵੀ ਸੀਗਾ ਤੇ ਮੇਰਾ ਵੀ ਦਿਲ ਕਰਦਾ ਸੀ ਕਿਸੇ ਟਾਈਮ ਵੇਖੂੰਗਾ ਕਾਰ ਨੂੰ। ਕਦੀ ਸੋਚਿਆ ਨਹੀਂ ਸੀ ਕਿ ਬਸ ਕਾਰ ਦੀ ਮੈਨੂੰ ਵੀਡੀਓ ਬਣਾਉਣੀ ਪਊਗੀ। ਮੈਂ ਸੋਚਦਾ ਸੀਗਾ ਕਿ ਦੀਪ ਬਾਈ ਕਾਰ ਚਲਾਉਂਦਾ ਹੋਵੇ ਔਰ ਅਸੀਂ ਨਾਲ ਕਿਤੇ ਝੂਟੇ ਲਾਈਏ ਜਾਂ ਚਲਾਉਂਦੇ ਨੂੰ ਦੇਖੀਏ, ਪਰ ਚਲੋ ਜੋ ਪਰਮਾਤਮਾ ਨੂੰ ਭਾਵੇ। ਸੋ ਇਹ ਬਾਈ ਦੀ ਕਾਰ ਹੈ ਜੀ। ਇਹ ਬਾਈ ਦੇ ਵਿਹੜੇ ਦਾ ਲਾਨ ਹੈ, ਤੁਸੀਂ ਦੇਖ ਸਕਦੇ ਜੇ। ਬਾਈ ਦੇ ਜਿਹੜੇ ਸ਼ੌਂਕ ਸੀਗੇ, ਸ਼ੌਂਕ ਵੀ ਆ ਜਿਹੜੀ ਕਿੱਟ ਲੱਗੀ ਹੋਈ ਹੈ, ਮੈਨੂੰ ਨਹੀਂ ਲੱਗਦਾ ਕਿ ਇੰਡੀਆ 'ਚ ਇਹੋ ਜਿਹੀ ਬਾਕਸਿੰਗ ਕਿੱਟ ਕਿਤੇ ਬਣਦੀ ਹੋਵੇ। USA ਯੂਨੀਵਰਸਲ ਅਨਬੀਟੇਬਲ ਪੰਚਿੰਗ ਬੈਗ, ਇਹਦੇ ਤੇ ਪ੍ਰੈਕਟਿਸ ਕਰਦੇ ਸੀ ਬਾਈ ਹੁਣੀ। ਭਾਰੀ ਆ। ਸੋ ਬਾਈ ਦੀਆਂ ਯਾਦਾਂ ਜਿਹੜੀਆਂ ਨੇ ਉਹ ਮੈਂ ਕਿਹਾ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਵਾਂ। ਨਾਲੇ ਉਹਨਾਂ ਸਾਰੇ ਹੀ ਸੱਜਣਾਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਜਥੇਬੰਦੀ ਬਣਨ ਤੋਂ ਬਾਅਦ ਆਪਣੇ ਨਾਮ ਲਿਖਵਾਏ ਨੇ। ਜਿਹੋ ਜਿਹੀ ਉਮੀਦ ਕਰਦੇ ਸੀ ਕਿ ਦੀਪ ਸਿੱਧੂ ਦੇ ਛੋਟੇ ਭਰਾ ਦੇ ਨਾਲ ਜੁੜਨ ਲਈ ਲੋਕ ਉਤਾਵਲੇ ਹੋਣਗੇ, ਮੈਂ ਦੇਖਿਆ ਕਾਫੀ ਲੋਕਾਂ ਨੇ ਕਾਲ ਕੀਤੀ। 9237150322 WhatsApp ਨੰਬਰ ਤੇ ਉਹਨਾਂ ਨੇ ਮੈਸੇਜ ਕੀਤਾ ਕਿ ਅਸੀਂ ਤੁਹਾਡੀ ਜਥੇਬੰਦੀ ਦੇ ਨਾਲ ਆ। ਕਈਆਂ ਨੇ ਮੀਟਿੰਗ ਲਈ ਵੀ ਸੁਨੇਹਾ ਭੇਜਿਆ। ਅੱਜ ਜਥੇਬੰਦੀ ਦੀ ਆਪਣੀ ਇੱਕ ਮੀਟਿੰਗ ਸੀ ਪਰਸਨਲ, ਉੱਥੇ ਮੈਂ ਕਿਹਾ ਮੈਂ ਬਾਈ ਦੀ ਕਾਰ ਦੇਖੀ ਆ ਤੇ ਹੁਣ ਸਾਰਿਆਂ ਨੂੰ ਦਿਖਾਵਾਂ। ਇਹ ਬਾਈ ਦਾ ਘਰ ਆ, ਸੋਲਰ ਲੱਗੇ ਹੋਏ ਨੇ। ਕੁਦਰਤ ਨਾਲ ਕੁਝ ਜ਼ਿਆਦਾ ਹੀ ਪਿਆਰ ਸੀ ਲੱਗਦਾ ਦੀਪ ਬਾਈ ਨੂੰ। ਜਾਮ ਨੂੰ ਘਰ ਦੇ, ਚੀਕੂ ਵੀ ਘਰ ਦੇ। ਸ਼ਾਇਦ ਕਾਦਰ ਦੀ ਕੁਦਰਤ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਬੰਦਿਆਂ ਨੂੰ ਪਰਮਾਤਮਾ ਘਾਟੀ ਉਮਰ ਨਵਾਜ਼ਦਾ ਹੋਵੇ। ਬਾਈ ਉਹ ਸੀਟ ਤੇ ਬਹਿੰਦਾ ਹੋਊਗਾ ਤੇ ਕਾਰ ਚਲਾਉਂਦਾ ਹੋਊਗਾ। तुम्हारा शहर तुम ही कातल, तुम ही मुदई, तुम ही मुंसिफ, हमें यकीन है हमारा ही कसूर निकलेगा। शायद पढ़ के कोई भी बंदा समझ सकता कि यह गल की आ। तुम्हारा शहर तुम ही कातिल, तुम ही मुदई, तुम ही मुंसिफ, हमें यकीन है हमारा ही कसूर निकलेगा। सो खैर, ਦੀਪ ਬਾਈ ਦੀ ਕਾਰ ਦੇ ਦਰਸ਼ਨ ਮੇਲੇ ਕਰ ਲਿਆ। ਹੁਣ ਇਹਨੂੰ ਮੈਂ ਢੱਕਣ ਲੱਗਾ। ਢੱਕਣਾ ਜ਼ਰੂਰੀ ਵੀ ਆ, ਕਿਉਂਕਿ ਜਿਹੜੀ ਵੀ ਚੀਜ਼ ਦੀਪ ਬਾਈ ਦੇ ਨਾਲ ਰਿਲੇਟਡ ਆ, ਉਹ ਹਰ ਇੱਕ ਚੀਜ਼ ਕੀਮਤੀ ਆ ਔਰ ਉਹਨੂੰ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਆ। ਫਿਰ ਲਾਸਟ ਟਾਈਮ ਮੈਂ
ਸਰੋਤਿਆਂ ਨੂੰ, ਦਰਸ਼ਕਾਂ ਨੂੰ ਦਿਖਾ ਦੇਵਾਂ। ਦੀਪ ਸਿੱਧੂ ਬਾਈ ਜੀ ਦੀ ਕਾਰ। ਸੋ ਆਜ਼ਾਦ ਭਾਜੀ ਆਏ ਹੋਏ ਅੱਜ ਆਸਟ੍ਰੇਲੀਆ ਤੋਂ, ਇੱਥੇ ਹੈਲਪ ਕਰਵਾ ਰਹੇ ਨੇ ਕਾਰ ਨੂੰ ਦੁਬਾਰਾ ਢੱਕਣ ਦੇ ਲਈ। ਬਾਈ ਹੁਣੀ ਆਸਟ੍ਰੇਲੀਆ ਤੋਂ ਆਏ ਨੇ ਤੇ ਕਹਿੰਦੇ ਕਿ ਦੀਪ ਦੇ ਘਰ ਜਾਣਾ ਦੁੱਖ ਕਰਨ ਲਈ। ਮੈਂ ਕਿਹਾ ਵੀ ਇੱਥੇ ਤੁਸੀਂ ਮਿਲ ਲਓ, ਫੋਨ ਤੇ ਗੱਲ ਕਰ ਲਓ। ਕਹਿੰਦੇ ਨਹੀਂ, ਮੈਂ ਘਰ ਜਾਣਾ। ਯਾਨੀ ਕਿ ਰੂਹਾਂ ਜਿਹੜੀਆਂ ਜੁੜੀਆਂ ਹੁੰਦੀਆਂ ਦਿਲਾਂ ਦੇ ਨਾਲ, ਉਹਨਾਂ ਨੂੰ ਲੱਗਦਾ ਕਿ ਘਰਦਿਆਂ ਦੇ ਨਾਲ ਜਾ ਕੇ ਅਫਸੋਸ ਕਰਾਂਗੇ ਤਾਂ ਥੋੜਾ ਜਿਹਾ ਵਧੀਆ ਲੱਗੂਗਾ। ਵਾਹਿਗੁਰੂ। ਚਲੋ ਕਾਰ ਤਾਂ ਢੱਕ ਦਿੱਤੀ ਆਪਾਂ। ਜਮਾ ਦੇਸੀ ਮੰਜੇ, ਪੰਚਿੰਗ ਬੈਗ, ਮੈਂ ਜਿਹੜੀਆਂ ਜਥੇਬੰਦੀ ਦੀਆਂ ਗੱਲਾਂ ਤੁਹਾਡੇ ਨਾਲ ਕਰਦਾ ਹੁੰਦਾ ਸੀਗਾ, ਮੈਂ ਪਤਾ ਕਿਉਂ ਨਹੀਂ ਜ਼ਿਆਦਾ ਖੁੱਲ੍ਹ ਕੇ ਬੋਲਦਾ ਸੀ। ਉਦੋਂ ਮੈਨੂੰ ਲੱਗਦਾ ਸੀ ਕਿ ਦੀਪ ਬਾਈ ਜਿੱਥੇ ਵੀ ਹੋਊਗਾ ਉਹਦੇ ਦਿਲ ਨੂੰ ਦੁੱਖ ਨਾ ਹੋਵੇ ਕਿ ਯਾਰ ਅਸੀਂ ਲੜਦੇ ਹਾਂ, ਬਟ ਅਸੀਂ ਲੜਦੇ ਨਹੀਂ ਪਏ। ਸਾਡੀ ਕੋਈ ਸ਼ਾਇਦ ਆਪਸ 'ਚ ਜਿੱਦਬਾਜ਼ੀ ਆ, ਸਾਡਿਆਂ ਤਕਰਾਰਾਂ ਦੀ, ਸਾਡੀਆਂ ਵਿਚਾਰਾਂ ਦੀ। ਕਿਉਂਕਿ ਦੀਪ ਸਿੱਧੂ ਜਿਹਨੂੰ ਅਸੀਂ ਸ਼ਹੀਦ ਮੰਨਦੇ ਹਾਂ, ਆਪਣੇ ਆਪ ਤੋਂ ਜ਼ਿਆਦਾ ਸਰਵਉੱਚ ਮੰਨਦੇ ਹਾਂ। ਅਸੀਂ ਮੰਨਦੇ ਹਾਂ ਕਿ ਅਸੀਂ ਉਹਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਔਰ ਮਾਰਗਾਂ ਤੇ ਚੱਲਣ ਦਾ ਯਤਨ ਕਰਾਂਗੇ। ਅਸੀਂ ਸਾਰਿਆਂ ਨੇ ਉਹ ਸਭ ਕੁਝ ਤੋੜ ਦਿੱਤਾ। ਸੋ ਹੁਣ ਤੁਹਾਨੂੰ ਮੈਂ ਦੱਸਦਾ ਵਾਂ ਕੀ ਹੋਇਆ ਸੀ। ਦੀਪ ਸਿੱਧੂ ਨੇ ਜਥੇਬੰਦੀ ਬਣਾਈ ਸੀ ਵਾਰਸ ਪੰਜਾਬ ਦੀ। ਉਹਦੇ 'ਚ 16 ਮੈਂਬਰ ਦੀਪ ਨੇ ਆਪਣੀ ਮਰਜ਼ੀ ਨਾਲ ਚੁਣੇ ਸੀ, ਸਾਰਿਆਂ ਨਾਲ ਸਲਾਹ ਕਰਕੇ। ਪਰ ਉਹ 16 ਮੈਂਬਰਾਂ ਦੇ ਵਿੱਚੋਂ ਇੱਕ ਪ੍ਰਧਾਨ ਚੁਣਿਆ ਸੀ। ਉਹ ਪ੍ਰਧਾਨ ਦਾ ਨਾਂ ਸੀ ਹਰਨੇਕ ਸਿੰਘ ਫੌਜੀ। ਹਰਨੇਕ ਸਿੰਘ ਫੌਜੀ। ਤੇ ਜਦੋਂ ਦੀਪ ਬਾਈ ਚੱਲ ਵਸਿਆ ਨਾ, ਤੇ ਬਾਈ ਦਾ ਤਾਂ ਇਹਨਾਂ ਨੇ ਭੋਗ ਵੀ ਨਹੀਂ ਪੈਣ ਦਿੱਤਾ। 20 ਫਰਵਰੀ ਨੂੰ ਤੁਸੀਂ ਦੀਪ ਸਿੱਧੂ ਵੀਰ ਦਾ ਪੋਸਟ ਜਾ ਕੇ ਦੇਖਿਓ ਉਹਨਾਂ ਦੇ ਪੇਜ ਤੇ, ਕਿ ਯਾਰ ਭੋਗ ਵੀ ਨਹੀਂ ਪੈਣ ਦਿੱਤਾ। ਉਹਦੇ ਤੋਂ ਪਹਿਲਾਂ ਹੀ ਜਥੇਬੰਦੀ ਦੀਆਂ ਗੱਲਾਂ ਚੱਲਣ ਲੱਗ ਪਈਆਂ ਸੀ। ਬਾਕੀ ਜੋ ਵੀ ਗੱਲਾਂ ਬਾਤਾਂ, ਸਾਰੀਆਂ ਹਕੀਕਤਾਂ ਤੁਹਾਡੇ ਸਾਹਮਣੇ ਰੱਖਾਂਗੇ। ਇਹ ਗੱਲਾਂ ਪਹਿਲਾਂ ਇਸ ਕਰਕੇ ਨਹੀਂ ਸੀ ਕਰਦਾ, ਮੈਂ ਸੋਚਦਾ ਸੀ ਜਿਹੜਾ ਕਿਸੇ ਦਾ ਦਿਲ ਦੁਖੂਗਾ ਉਹ ਗੱਲ ਗਲਤ ਹੋਊਗੀ। ਪਰ ਹੁਣ ਮੈਂ ਸੋਚਦਾ ਕਿ ਨਹੀਂ, ਬੋਲਣਾ ਚਾਹੀਦਾ। ਜਿਸ ਬੰਦੇ ਨੇ ਕੋਈ ਫੈਸਲਾ ਕੀਤਾ, ਜੇ ਅਸੀਂ ਉਹਦੇ ਫੈਸਲੇ ਦੀ ਕਦਰ ਨਹੀਂ ਕਰਦੇ ਤੇ ਅਸੀਂ ਕਿਵੇਂ ਕਹਿ ਦਾਂਗੇ ਕਿ ਅਸੀਂ ਉਹਨੂੰ ਸੱਚੀ ਸ਼ਰਧਾਂਜਲੀ ਦੇਣ ਡਏ। ਜਥੇਬੰਦੀ ਦੀ 16 ਮੈਂਬਰੀ, ਪ੍ਰਧਾਨ, ਸਭ ਕੁਝ ਸੀਗਾ। ਲੋੜ ਕੀ ਸੀ ਤਲਵਾੜੇ ਨੂੰ, ਮਨਜੀਤ ਕਰਤਾਰਪੁਰ ਨੂੰ, ਦੀਪ ਸਿੱਧੂ ਦੇ ਪਰਿਵਾਰ ਨੂੰ ਪਿੱਛੇ ਕਰਨ ਦੀ? ਅਸਲ ਦੇ ਵਿੱਚ ਲੋੜ ਆ ਸੀਗੀ ਕਿ ਬਣੀ ਬਣਾਈ ਜਥੇਬੰਦੀ ਜਿਹਦੇ ਵਿੱਚ ਲੋਕਾਂ ਦਾ ਸਹਿਯੋਗ ਪੂਰਾ ਵਾ, ਉਹ ਆਪਣੇ ਕਬਜ਼ੇ 'ਚ ਕਿਉਂ ਨਾ ਕਰ ਲਈ ਜਾਵੇ। ਦੀਪ ਸਿੱਧੂ ਦਾ ਪਰਿਵਾਰ ਨੂੰ ਦੁੱਖ ਸੀਗਾ, ਇਸ ਕਰਕੇ ਹਾਲੇ ਉਹ ਬਾਹਰ ਨਹੀਂ ਸੀ ਨਿਕਲੇ ਉਹ ਸਦਮੇ ਦੇ ਵਿੱਚੋਂ। ਤੇ ਜਦ ਕਿ ਪਿੱਛੋਂ ਧਾੜਵੀਆਂ ਨੇ ਕੱਟ ਵੱਢ ਕਰਕੇ ਤੇ ਜਥੇਬੰਦੀ ਆਪਣੀ ਤਿਆਰ ਕਰ ਲਈ। ਇਹ ਗੱਲਾਂ ਮੈਂ ਤੁਹਾਡੇ ਨਾਲ ਫਿਰ ਕਿਤੇ ਕਰੂੰਗਾ। ਆ ਤੁਹਾਨੂੰ ਮੈਂ ਬੂਟਾ ਵਿਖਾਉਣਾ ਬਾਈ ਹੁਣਾਂ ਦੇ ਲੱਗਾ ਹੋਇਆ। ਪਹਿਲਾਂ ਮੈਂ ਵੇਖਿਆ, ਮੈਂ ਇੰਨਾ ਧਿਆਨ ਨਾਲ ਨਹੀਂ ਦੇਖਿਆ। ਹੁਣ ਮੈਂ ਵੇਖਿਆ ਤੇ ਹੋਰ ਹੀ ਤਰ੍ਹਾਂ ਦਾ ਐ ਜਿਵੇਂ ਲੱਗਦਾ ਬਣਾਉਟੀ ਫੁੱਲ ਹੁੰਦਾ ਕੋਈ। ਤੇ ਉਹ ਫੁੱਲ ਜਿਹੜਾ ਵਾ ਤੁਸੀਂ ਦੇਖ ਸਕਦੇ ਜੇ।
ਗਰਜਾ ਸਿੰਘ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵਿਰੋਧ ਕਰਨ ਲਈ ਫੇਕ ਆਈਡੀਆਂ ਵਾਲੇ ਆਉਣਗੇ, ਉਹ ਆ ਰਹੇ ਨੇ। ਤੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਢੇਕਾ ਲੱਗਦਾ ਹੈ। ਗਰਜਾ ਸਿੰਘ ਨਾਮ ਹੈ, ਸਾਲਾ ਪਾਲਿਸੀ। ਸੋ ਇਹ ਗਰਜਾ ਸਿੰਘ ਫੇਕ ਆਈਡੀ ਗਾਲਾਂ ਕੱਢਣ ਵਾਸਤੇ ਵਿਰੋਧੀਆਂ ਨੇ ਜਿਹੜੀਆਂ ਬਣਾਈਆਂ ਹੋਈਆਂ ਨੇ, ਸਾਹਮਣੇ ਲੈ ਕੇ ਆਵਾਂਗੇ ਔਰ ਤੁਸੀਂ ਕਹੋਗੇ ਕਿ ਠੀਕ ਵਾਕਈ ਗੱਲ ਸਹੀ ਸੀ। ਔਰ ਇੱਕ ਇੱਕ ਚੀਜ਼ ਸਣੇ ਸਬੂਤਾਂ ਲੈ ਕੇ ਆਵਾਂਗੇ। ਇਹ ਜਥੇਬੰਦੀ ਦਾ ਕਦੀ ਨਿਸ਼ਾਨਾ ਨਹੀਂ ਰਿਹਾ ਕਿਸੇ ਨੂੰ ਮਾਰਨਾ, ਪ੍ਰਤਾੜਿਤ ਕਰਨਾ ਜਾਂ ਡਰਾਉਣਾ। ਇਹ ਜਥੇਬੰਦੀ ਦਾ ਨਿਸ਼ਾਨਾ ਸੇਫ ਸੀ, ਸਿੱਧਾ ਸਾਦਾ, ਪੰਜਾਬ ਦੀ ਆਜ਼ਾਦੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਲੜਾਈ। ਔਰ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਸੀ, ਦੀਪ ਬਾਈ ਸਿੱਧਾ ਹੀ ਕਹਿੰਦਾ ਹੁੰਦਾ ਸੀ। ਜੋ ਸੰਤਾਂ ਦੀ ਗੱਲ ਸੀ ਉਹ ਵੀ ਉਹਨੇ ਰਿਪੀਟ ਕੀਤੀ, ਆਪਾਂ ਸਾਰੇ ਜਾਣੇ ਜਾਣਦੇ ਹਾਂ। ਸੋਹਲ ਬਨਾਰਸੀ ਲੱਗਦੇ ਸੰਧੂ ਭਾਈ ਜੀ, ਅੰਮ੍ਰਿਤਪਾਲ ਸਿੰਘ ਕਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪ੍ਰਧਾਨ ਹੈ, ਜ਼ਰੂਰ ਦੱਸਿਓ ਪਲੀਜ਼। ਸੋਹਲ ਬਨਾਰਸੀ ਜੀ, ਸਾਨੂੰ ਨਹੀਂ ਪਤਾ ਵੀ ਉਹ ਕਿਹੜੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਨੇ। ਦੀਪ ਸਿੱਧੂ ਨੇ ਜਿਹੜੀ 16 ਮੈਂਬਰੀ ਬਣਾਈ ਸੀ, ਉਹਨਾਂ ਦੇ 16 ਮੈਂਬਰ ਤਾਂ ਉਹਨਾਂ ਕੋਲ ਹੈ ਨਹੀਂ, ਹੈ ਤਾਂ ਗੱਲ ਪੱਕੀ ਆ। ਉਹਦੇ ਤੋਂ ਬਾਅਦ ਜੇਕਰ ਤੁਸੀਂ ਕਹੋ ਕਿ ਉਹਨਾਂ 16 ਮੈਂਬਰਾਂ ਦੇ ਬਾਅਦ ਦੀ ਗੱਲ ਕਰਦੇ ਜੇ ਪ੍ਰਧਾਨ ਦੀ, ਜਦੋਂ ਪ੍ਰਧਾਨ ਦੀਪ ਸਿੱਧੂ ਬਾਈ ਹੁਣੀ ਹਰਨੇਕ ਸਿੰਘ ਫੌਜੀ ਨੂੰ ਲਾ ਕੇ ਗਏ ਨੇ ਉੱਪਲ ਨੂੰ, ਤੇ ਜੇ ਉਹ ਪ੍ਰਧਾਨ ਨੂੰ ਕੋਈ ਉਤਾਰ ਦਿੰਦਾ ਵਾ, ਪਾਸੇ ਕਰ ਦਿੰਦਾ, ਇਹਦਾ ਮਤਲਬ ਵੀ ਉਹ ਦੀਪ ਸਿੱਧੂ ਦੇ ਫੈਸਲੇ ਦੀ ਕਦਰ ਨਹੀਂ ਕਰਦਾ। ਤੇ ਆ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਤਾਂ ਸਾਂਝੀਆਂ ਕਰਨ ਡਿਆ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਕਲੀਅਰਲੀ ਪਤਾ ਲੱਗ ਸਕੇ ਕਿ ਸੱਚਾ ਕੌਣ ਹੈ, ਝੂਠਾ ਕੌਣ ਆ, ਕਿੰਨੇ ਕੀ ਕਰਨ ਦੀ ਕਦੋਂ ਕੋਸ਼ਿਸ਼ ਕੀਤੀ। ਇਹ ਜਥੇਬੰਦੀ ਕੋਈ ਇਹੋ ਜਿਹੀ ਨਹੀਂ ਹੈ ਕਿ ਕੋਈ ਬੰਦਾ ਸਾਡੇ ਵਿਰੁੱਧ ਗੱਲ ਕਰੇਗਾ ਤੇ ਅਸੀਂ ਜਾ ਕੇ ਉਹਦੇ ਗਲ ਪੈ ਜਾਾਂਗੇ। ਨਹੀਂ, ਗੱਲ ਕਰਨ ਦਾ ਸਾਰਿਆਂ ਨੂੰ ਹੱਕ ਆ। ਕੋਈ ਸਾਨੂੰ ਮਾੜਾ ਵੀ ਕਹਿੰਦਾ ਵਾ ਤੇ ਉਹਦਾ ਕਿਆ ਸਿਰ ਮੱਥੇ ਤੇ, ਕਿਉਂਕਿ ਜਦੋਂ ਜਥੇਬੰਦੀ ਬਣਾਈ ਹੈ ਤੇ ਸਾਡਾ ਫਰਜ਼ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ। ਜੇ ਕਿਸੇ ਦੇ ਮਨ 'ਚ ਕੋਈ ਗਲਤਫਹਿਮੀ ਆ ਤੇ ਉਹਨੂੰ ਦੂਰ ਕਰਨਾ ਵੀ ਸਾਡਾ ਹੀ ਫਰਜ਼ ਬਣਦਾ। ਜਿੰਨੀ ਦੇਰ ਤੱਕ ਅਸੀਂ ਉਹ ਗਲਤਫਹਿਮੀ ਦੂਰ ਨਹੀਂ ਕਰਾਂਗੇ, ਉਹ ਬੰਦਾ ਸਾਡੇ ਕਲੋਜ਼ ਨਹੀਂ ਆਊਗਾ। ਅਸੀਂ ਪਰਮਾਤਮਾ ਨੇ 2 ਹੱਥ ਦਿੱਤੇ ਆ। ਜੇ ਲੜਾਈ ਕਰਨੀ ਹੋਵੇ ਇੱਕ ਜਾਂ 2 ਬੰਦਿਆਂ ਨਾਲ ਲੜ ਸਕਦੇ ਆ। ਇੱਕ ਬੰਦਾ ਇੱਕ ਜਾਂ 2 ਬੰਦਿਆਂ ਨਾਲ, 4 ਨਾਲ, 10 ਨਾਲ, 50 ਨਾਲ ਵੀ ਲਾ ਲਓ ਚਲੋ। ਪਰ ਜੇ ਅਸੀਂ ਇਹ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਉਂਦੇ ਆ ਤਾਂ ਅੱਗੋਂ ਜਿੰਨੇ ਸਾਹਮਣੇ ਖੜੇ ਨੇ ਫਤਿਹ ਬੁਲਾਉਣਗੇ। ਜੇ ਅਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ, ਉਹ ਜਵਾਬ ਦੇਣਗੇ। ਜੇ ਅਸੀਂ ਰਾਮ ਰਾਮ ਕਹਿੰਨੇ, ਜਵਾਬ ਦੇਣਗੇ। ਅਸਲਾਮ ਵਾਲੇਕੁਮ ਕਹਿੰਨੇ, ਜਵਾਬ ਦੇਣਗੇ। ਮਤਲਬ ਜ਼ਰੂਰੀ ਨਹੀਂ ਹੈ ਕਿ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ ਕਿਸੇ ਨੂੰ ਵਿਸ਼ ਕਰਦੇ ਜੇ, ਜ਼ਰੂਰੀ ਆ ਕਿ ਤੁਹਾਡੇ ਮਨ ਦੇ ਵਿੱਚ ਉਹਦੀ ਭਾਵਨਾ ਕੀ ਆ, ਉਹਦੇ ਭਾਵਨਾਤਮਕ ਪਹਿਲੂ ਕੀ ਨੇ। ਸੋ ਇਹ ਗੱਲਾਂ ਤੁਹਾਡੇ ਨਾਲ ਹੁਣ ਗਾਂਹ ਕਰਿਆ ਕਰਾਂਗੇ, ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੀ 16 ਮੈਂਬਰੀ ਕਮੇਟੀ ਦੇ ਵਿੱਚ ਜੇ ਇਹਨਾਂ ਨੇ ਮੇਰਾ ਨਾਮ ਲਿਆਂਦਾ ਵਾ ਤੇ ਮੈਂ ਤਾਂ ਉਹ 16 ਦੇ 16 ਜਿਹੜੇ ਮੈਂਬਰ ਨੇ ਜਿੰਨੇ ਸਾਡੇ ਨਾਲ ਨੇ, ਠੀਕ ਆ। ਬਾਕੀ ਜਿਹੜੇ ਇੱਧਰ ਉੱਧਰ ਕਿਤੇ ਗਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੀਪ ਨੇ ਤੁਹਾਨੂੰ ਸਿਲੈਕਟ ਕੀਤਾ ਸੀ, ਉਸੇ ਤਰ੍ਹਾਂ ਹੀ ਤੁਸੀਂ ਜਥੇਬੰਦੀ ਦੇ ਵਿੱਚ ਦੁਬਾਰਾ ਹੋਵੋ। ਜਥੇਬੰਦੀ ਔਰ ਉਹਦੇ ਪ੍ਰਧਾਨ ਦੀ ਇੱਕ ਅਲੱਗਾ ਗੱਲ ਆ। ਉਹਦੇ ਤੋਂ ਬਾਅਦ ਜਿਹੜੀ ਅਗਲੇ ਬੰਨੇ ਪੰਚ ਪ੍ਰਧਾਨੀਆਂ 5 ਜਾਣਿਆਂ ਦੀ ਕਮੇਟੀ, ਉਹਦੀ ਅਲੱਗਾ ਗੱਲ ਆ। ਸ਼ਹਿਰ ਦੇ ਵਿੱਚ ਵਿਚਰਨਾ, ਲੋਕਾਂ ਦੇ ਨਾਲ ਰਹਿਣਾ, ਮਸਲਿਆਂ ਨੂੰ ਸੁਲਝਾਉਣਾ, ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ, ਬਰਗਾੜੀ, ਬਹਿਬਲ ਕਲਾਂ, ਬੜਾ ਕੁਛ ਹੈ ਜਿਹਦਾ ਇਨਸਾਫ ਸਰਕਾਰ ਨੇ ਸਾਨੂੰ ਨਹੀਂ ਦੇਣਾ ਜੇ ਅਸੀਂ ਜਥੇਬੰਦਕ ਤੌਰ ਤੇ ਮਜ਼ਬੂਤ ਨਾ ਹੋਏ। ਸੋ ਇਹ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਇੱਕ ਵਾਰੀ ਦੁਬਾਰਾ